ਲਾਹੌਰ ਤੋਂ 175 ਕਿਲੋਮੀਟਰ ਦੂਰ ਮੈਂ ਇਸ ਵੇਲੇ ਪਹੁੰਚਿਆ ਵਾਂ ਚੇਲਾਂਵਾਲਾ। ਚੇਲਾਂਵਾਲਾ ਪੰਜਾਬੀ ਇਤਿਹਾਸ ਦੇ ਨਾਲ ਬਹੁਤ ਹੱਦ ਤੱਕ ਜੁੜਾ ਹੋਇਆ ਹੈ। ਪੰਜਾਬ ਦੇ ਆਖਰੀ ਰਾਜ ਦੀਆਂ ਨਿਸ਼ਾਨੀਆਂ ਅਗਰ ਸਾਨੂੰ ਮਿਲਦੀਆਂ ਹਨ ਤੇ ਉਹਨਾਂ ਦੇ ਵਿੱਚੋਂ ਇੱਕ ਚੇਲਿਆਂਵਾਲਾ ਹੈ। ਚੇਲਿਆਂਵਾਲਾ ਉਹ ਥਾਂ ਹੈ ਜਿੱਥੇ ਸੈਂਕੜ ਲਾਸਟ ਜੰਗ ਜਿਹੜੀ ਪੰਜਾਬੀਆਂ ਨੇ ਬੜੀ ਹਿੰਮਤ ਨਾਲ ਲੜੀ ਗੋਰੇ ਦੇ ਖਿਲਾਫ, ਔਰ ਇਹੀ ਉਹ ਜੰਗ ਸੀ ਜਿਹੜੀ ਨਾ ਗੋਰਾ ਜਿੱਤਿਆ ਨਾ ਪੰਜਾਬੀ ਜਿੱਤੇ। 13 ਜਨਵਰੀ ਦੀ ਰਾਤ, 13 ਜਨਵਰੀ 1849 ਦਾ ਦਿਨ ਇਸ ਚੀਜ਼ ਦਾ ਗਵਾਹ ਹੈ ਕਿ ਇੱਥੇ ਪੰਜਾਬ ਵਾਸੀਆਂ ਨੇ ਆਪਣੀ ਧਰਤੀ ਦਾ ਦਿਫਾ ਕਿੰਜ ਕੀਤਾ। ਗੋਰੇ ਦੇ ਕੋਲ ਫੌਜ ਉਸ ਵੇਲੇ ਸੀ 15,000 ਦੇ ਕਰੀਬ, ਜਦ ਕਿ ਇਸ ਵੇਲੇ ਦਾ ਜਿਹੜਾ ਪੰਜਾਬੀ ਕਮਾਂਡਰ ਸੀ ਸ਼ੇਰ ਸਿੰਘ ਅਟਾਰੀ ਵਾਲਾ, ਉਸ ਕੋਲ 10,000 ਫੌਜੀ ਸਨ। ਇਸ ਤੋਂ ਪਹਿਲੇ ਦੀ ਅਗਰ ਅਸੀਂ ਕਹਾਣੀ ਬਿਆਨ ਕਰੀਏ ਤੇ ਉਹ ਕੁਝ ਇੰਜ ਬਣਦੀ ਹੈ। ਸਤਾਰਾਂ 1780 ਦੇ ਵਿੱਚ ਗੁਜਰਾਂਵਾਲਾ ਦੇ ਵਿੱਚ ਜੰਮਦੇ ਆ ਮਹਾਰਾਜਾ ਰਣਜੀਤ ਸਿੰਘ। ਮਹਾਰਾਜਾ ਰਣਜੀਤ ਸਿੰਘ 1799 ਦੇ ਵਿੱਚ ਲਾਹੌਰ ਦਰਬਾਰ ਦਾ ਲਾਹੌਰੀਆਂ ਦੀ ਖਾਹਿਸ਼ ਤੇ ਕਬਜ਼ਾ ਸੰਭਾਲਦੇ ਹਨ। ਉਸ ਤੋਂ ਬਾਅਦ ਇਸ ਪੰਜਾਬ ਧਰਤੀ ਤੇ ਪੰਜਾਬ ਦੇ ਹਾਕਮਾਂ ਦੀ, ਪੰਜਾਬ ਦੇ ਪੁੱਤਰਾਂ ਦੀ ਅਸਲ ਹਕੂਮਤ ਕਾਇਮ ਹੁੰਦੀ ਹੈ। ਪੰਜਾਬੀ ਰਾਜ ਕਾਇਮ ਹੁੰਦਾ ਹੈ, ਜਿਸ ਨੂੰ ਤੁਸੀਂ ਖਾਲਸਾ ਰਾਜ ਕਹਿ ਸਕਦੇ ਹੋ, ਜਿਸ ਨੂੰ ਸਿੱਖ ਰਾਜ ਬਾਜ਼ ਲੋਕ ਕਹਿੰਦੇ ਹਨ, ਲੇਕਿਨ ਹਕੀਕਤ ਦੇ ਵਿੱਚ ਉਹ ਪੰਜਾਬੀ ਰਾਜ ਕੱਲ੍ਹ ਵੀ ਹੈ ਸੀ, ਅੱਜ ਵੀ ਰਹੇਗਾ, ਔਰ ਆਉਣ ਵਾਲੀ ਹਿਸਟਰੀ ਦੇ ਵਿੱਚ ਉਹ ਪੰਜਾਬੀ ਰਾਜ ਜਾਂ ਲਾਹੌਰ ਦਰਬਾਰ ਉਹ ਹਮੇਸ਼ਾ ਕਹਿਲਵਾਏਗਾ, ਕਿਉਂਕਿ ਉਸ ਦੇ ਅੰਦਰ ਸਾਰੇ ਪੰਜਾਬੀ ਸਨ। ਪੰਜਾਬ ਦਾ ਸੈਕੂਲਰ ਫੇਸ ਉਹ ਹਕੂਮਤ ਸੀ ਜਿੰਦੇ ਵਿੱਚ ਹਿੰਦੂ ਵੀ ਸ਼ਾਮਿਲ ਸਨ, ਮੁਸਲਮਾਨ ਵੀ ਸ਼ਾਮਿਲ ਸਨ। 1839 ਤੱਕ ਇੱਥੇ ਸਾਰੇ ਹਮਲਾਵਰ ਇੱਥੋਂ ਉਹਨਾਂ ਦਾ ਨਿਕਾਲਾ ਹੋ ਚੁੱਕਿਆ ਸੀ। ਸੋ ਇਹ ਦੇਸ਼ ਪੰਜਾਬੀਆਂ ਦਾ ਸੀ। ਇਸ ਤੋਂ ਪਹਿਲੇ ਉਸ ਵੇਲੇ ਦੀ ਕੰਪਨੀ ਸਰਕਾਰ 1809 ਦੇ ਵਿੱਚ ਪੰਜਾਬੀ ਰਾਜ ਇਤਨਾ ਮਜ਼ਬੂਤ ਸੀ ਕਿ ਅੰਮ੍ਰਿਤਸਰ ਦੀ ਇੱਕ ਟਰੀਟੀ ਸਾਈਨ ਕਰਦੀ ਹੈ ਕਿ ਸਤਲੁਜ ਦੀ ਨਦੀ ਤੋਂ ਪਾਰ ਤੁਸੀਂ ਤੇ ਇੱਧਰ ਅਸੀਂ, ਇਸ ਦੀ ਕਦੇ ਵਾਇਲੇਸ਼ਨ ਨਹੀਂ ਹੋਵੇਗੀ। ਲੇਕਿਨ ਜਿਵੇਂ ਕਿ ਹਰ ਇਨਸਾਨ ਦੀ ਇੱਕ ਉਮਰ ਹੁੰਦੀ ਹੈ, ਆਪਣੀ ਇੱਕ ਫਿਤਰੀ ਉਮਰ ਪਾਉਂਦਾ ਹੈ, ਔਰ ਉਸ ਤੋਂ ਬਾਅਦ ਉਸ ਨੂੰ ਅਗਲੇ ਜਹਾਨ ਚਲਾਣਾ ਕਰਨਾ ਹੁੰਦਾ ਹੈ। ਮਹਾਰਾਜਾ ਰਣਜੀਤ ਸਿੰਘ ਦਾ ਚਲਾਣਾ ਵੀ 1839 ਦੇ ਵਿੱਚ ਹੁੰਦਾ ਹੈ। ਉਸ ਤੋਂ ਬਾਅਦ ਅੰਦਰ ਦੇ ਗੱਦਾਰਾਂ ਔਰ ਆਸੇ ਪਾਸੇ ਦੇ ਇੱਥੋਂ ਦੇ ਇੰਤਸ਼ਾਰੀਆਂ ਦੀ ਨਜ਼ਰ ਹੁੰਦੀ ਹੈ ਇਹ ਸਟੇਟ। ਉਸ ਤੋਂ ਬਾਅਦ ਖੜਕ ਸਿੰਘ ਦੀ ਹਕੂਮਤ ਬਣਦੀ ਹੈ। ਖੜਕ ਸਿੰਘ ਤੋਂ ਬਾਅਦ ਨੌਨਿਹਾਲ ਸਿੰਘ ਦੀ ਹਕੂਮਤ ਬਣਦੀ ਹੈ। ਨੌਨਿਹਾਲ ਸਿੰਘ ਤੋਂ ਬਾਅਦ ਸ਼ੇਰ ਸਿੰਘ ਦੀ ਹਕੂਮਤ ਬਣਦੀ ਹੈ। ਹਕੂਮਤਾਂ ਦਿਨ ਰਾਤ ਬਦਲ ਰਹੀਆਂ ਹਨ। ਪੰਜਾਬੀ ਰਾਜ ਦਿਨ ਬ ਦਿਨ ਕਮਜ਼ੋਰ ਹੋ ਰਿਹਾ ਹੈ, ਜਿਸ ਦਾ ਫਾਇਦਾ ਚੁੱਕਦਾ ਹੈ ਗੋਰਾ, ਔਰ ਅੰਦਰ ਦੇ ਗੱਦਾਰ ਜਿਵੇਂ ਡੋਗਰੇ ਆ ਕਸ਼ਮੀਰੀ, ਉਹਨਾਂ ਦੇ ਸ਼ਹਿ 'ਤੇ ਮੁਖਤਲਿਫ ਹਮਲੇ, ਮੁਖਤਲਿਫ ਜੰਗਾਂ ਇਹ ਲੜੀਆਂ ਜਾਂਦੀਆਂ ਹਨ। ਸੈਂਕੜ ਲਾਸਟ ਜੰਗ ਜਿਹੜੀ ਪੰਜਾਬੀ ਰਾਜ ਦੇ ਅਗੇਂਸਟ ਗੋਰਾ ਲੜਦਾ ਹੈ ਔਰ ਉਸ ਤੋਂ ਬਾਅਦ ਕਬਜ਼ਾ ਸੰਭਾਲਦਾ ਹੈ, ਉਹ ਐਸੇ ਹੀ ਥਾਂ 'ਤੇ ਲੜੀ ਜਾਂਦੀ ਹੈ, ਜਿਸ ਦੇ ਵਿੱਚ ਗੋਰੇ ਕੋਲ ਆਪਣੀ ਫੌਜ ਹੈ 15,000 ਔਰ ਪੰਜਾਬੀ ਫੌਜ ਹੈ 10,000 ਦੇ ਕਰੀਬ। ਔਰ ਇਸ ਪੰਜਾਬੀ ਫੌਜ ਦੀ ਅਗਵਾਈ ਰਾਜਾ ਸ਼ੇਰ ਸਿੰਘ ਅਟਾਰੀ ਵਾਲਾ ਕਰ ਰਹੇ ਹਨ। ਔਰ ਉਸ ਤੋਂ ਬਾਅਦ ਇਹ ਜੰਗ ਬਗੈਰ ਕਿਸੇ ਫੈਸਲੇ ਦੇ ख़त्म ਹੋ ਜਾਂਦੀ ਹੈ। ਦੋਨੋਂ ਸਾਈਡਾਂ 'ਤੇ ਇੱਕ ਜਿੱਤ ਦਾ ਐਲਾਨ ਕਰ ਦਿੱਤਾ ਜਾਂਦਾ ਹੈ, ਲੇਕਿਨ ਇਹੀ ਉਹ ਜੰਗ ਹੈ ਜਿਹੜੀ ਹਮੇਸ਼ਾ ਲਈ ਪੰਜਾਬੀਆਂ ਦੀ ਜਿਹੜੀ ਇੰਟਰਨਲ ਕਮਜ਼ੋਰੀ ਸੀ ਉਸ ਨੂੰ ਐਕਸਪੋਜ਼ ਕਰਦੀ ਹੈ। ਔਰ ਉਸ ਤੋਂ ਬਾਅਦ ਗੋਰਾ ਲੜਦਾ ਹੈ ਗੁਜਰਾਤ ਦੀ ਬੈਟਲ, ਜਿਹੜੀ ਸ਼ੇਰ ਸਿੰਘ ਅਟਾਰੀ ਵਾਲਾ ਦੇ ਹੀ ਨਿਗਰਾਨੀ ਦੇ ਵਿੱਚ ਲੜੀ ਜਾਂਦੀ ਹੈ। ਔਰ ਉਸ ਤੋਂ ਬਾਅਦ ਕੋਈ 2-2.5 ਮਹੀਨੇ ਬਾਅਦ ਉਹ 29 ਮਾਰਚ ਦਾ ਉਹ ਦਿਨ ਆ ਜਾਂਦਾ ਹੈ ਜਦੋਂ ਇੱਥੇ ਗੋਰੇ ਦੀ ਹਕੂਮਤ ਹੋ ਜਾਂਦੀ ਹੈ। ਗੋਰੇ ਨੇ ਇੱਥੇ ਆ ਕੇ ਕੀ ਕੀਤਾ, ਕਿਹੜੇ ਪੰਜਾਬ ਦੀ ਬਰਬਾਦੀ ਦਾ ਉਹਨਾਂ ਨੇ ਕੰਮ ਕੀਤਾ, ਕਿਹੜੇ ਕੁਝ ਪੰਜਾਬ ਦੇ ਬਿਹਤਰੀ ਵਾਸਤੇ ਕੰਮ ਕੀਤਾ, ਇਹ ਤੁਹਾਨੂੰ ਸੁਣਵਾਉਂਦੇ ਹਾਂ। ਤਾਰਕ ਸਾਹਿਬ, ਕਿਸੇ ਵੀ ਦੇਸ਼ 'ਤੇ ਦੂਸਰੀਆਂ ਕੌਮਾਂ ਦਾ ਕਬਜ਼ਾ ਹੁੰਦਾ ਰਹਿੰਦਾ ਹੈ। ਖਾਸ ਕਰ ਹਿੰਦੁਸਤਾਨ ਦੇ ਅੰਦਰ ਦੇਖੀਏ ਤੇ ਇੱਥੇ ਮੁਖਤਲਿਫ ਰਾਜੇ ਮਹਾਰਾਜੇ ਦੂਸਰੀਆਂ ਸਲਤਨਤਾਂ ਤੋਂ ਆ ਕੇ ਵੀ ਕਬਜ਼ੇ ਕਰਦੇ ਰਹਿੰਦੇ ਨੇ। ਗੋਰਾ ਪੰਜਾਬ 'ਤੇ ਕਬਜ਼ਾ ਕਰਦਾ ਹੈ, ਔਰ ਇਹ ਵੱਖ ਗੱਲ ਹੈ ਕਿ ਇਸ ਹਿੰਦੁਸਤਾਨ ਦੀਆਂ ਜਿਤਨੀਆਂ ਰਿਆਸਤਾਂ ਸਨ, ਪੰਜਾਬ ਉਹਨਾਂ ਦੇ 'ਚ ਇੱਕ ਮੁਲਕ ਸੀ, ਵੱਖਰਾ ਮੁਲਕ ਸੀ, ਇੱਕ ਆਪਣੀ ਸਟੇਟ ਵੱਖਰੀ ਸੀ ਇਹਨਾਂ ਦੀ ਪੰਜਾਬੀਆਂ ਦੀ। ਇਹਦੇ 'ਤੇ ਜਦੋਂ ਗੋਰਾ ਕਬਜ਼ਾ ਕਰ ਲੈਂਦਾ, ਉਸ ਤੋਂ ਬਾਅਦ ਦਾ ਪੰਜਾਬ ਕਿਵੇਂ ਬਦਲਦਾ ਹੈ ਔਰ ਉਹਦੇ ਅੰਦਰ ਗੋਰਾ ਕੀ ਤਬਦੀਲੀਆਂ ਲਿਆਉਂਦਾ ਹੈ ਬੈਨੀਫਿਟਸ ਵਾਸਤੇ, ਇਹ ਕੋਈ ਸਾਡੇ ਜਾਣਨ ਵਾਲਿਆਂ ਨੂੰ ਦੱਸੋ।
ਪੰਜਾਬ ਤੇ ਗੋਰਾ ਜਦੋਂ ਕਬਜ਼ਾ ਕਰਦਾ ਤੇ ਜ਼ਾਹਿਰ ਹੈ ਕਿ ਹਿੰਦੁਸਤਾਨ ਦੇ ਵਿੱਚ ਜਿਹੜੀ ਆਲਰੇਡੀ ਉਹਦੀ ਹਕੂਮਤ ਹੈ, ਪੰਜਾਬ ਵੀ ਉਸੇ ਹਕੂਮਤ ਦਾ ਇੱਕ ਹਿੱਸਾ ਬਣ ਜਾਂਦਾ। ਤੇ ਜਿਸ ਤਰ੍ਹਾਂ ਹਾਕਮ ਕੋਈ ਵੀ ਕਾਸਬ ਉਹਦੀ ਇਹੀ ਖਾਹਿਸ਼ ਹੁੰਦੀ ਹੈ ਕਿ ਉਹ ਆਪਣਾ ਕਬਜ਼ਾ ਮੈਂ ਮਜ਼ਬੂਤ ਰੱਖਾਂ। ਗੋਰੇ ਨੇ ਇਸਲਾਹਤ ਕੀਤੀਆਂ, ਤਰੱਕੀਆਤੀ ਕੰਮ ਕੀਤੇ, ਪੰਜਾਬ ਨੂੰ ਇੱਕ ਜਦੀਦ ਪੰਜਾਬ ਬਣਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਨਾਲ ਉਹਨੇ ਇਸ ਚੀਜ਼ ਦਾ ਬੜਾ ਖਿਆਲ ਰੱਖਿਆ ਕਿ ਉਹ ਆਪ ਵੀ ਮਜ਼ਬੂਤ ਰਹੇ ਔਰ ਹਕੂਮਤ ਵੀ ਮਜ਼ਬੂਤ ਰਹੇ, ਉਹਦੇ ਖਿਲਾਫ ਕੋਈ ਬਗਾਵਤ ਨਾ ਹੋਵੇ ਤੇ ਨਾਲ ਸਿਲਸਿਲਾ ਚੱਲਦਾ ਰਹੇ। ਇਸ ਜ਼ਿਮਨ ਦੇ ਵਿੱਚ ਗੋਰੇ ਨੇ ਬਹੁਤ ਇਸਲਾਹਤ ਕੀਤੀਆਂ। ਪੰਜਾਬ ਨੂੰ ਇੱਕ ਸੜਕਾਂ ਦਾ ਨਿਜ਼ਾਮ ਦਿੱਤਾ, ਇੱਕ ਰੇਲ ਦਾ ਨਿਜ਼ਾਮ ਦਿੱਤਾ, ਪੰਜਾਬ ਦੇ ਵਿੱਚ ਅਦਾਰੇ ਬਣਾਏ, ਇੰਤਜ਼ਾਮੀ ਅਦਾਰੇ ਬਣਾਏ, ਮਿਊਨਿਸਪਲ ਸਿਸਟਮ ਪੰਜਾਬ ਨੇ ਦਿੱਤਾ, ਥਾਣੇ ਕਚਹਿਰੀ ਦਾ ਕਲਚਰ ਦਿੱਤਾ ਔਰ ਤਾਲੀਮੀ ਅਦਾਰੇ ਵੀ ਕਾਇਮ ਕੀਤੇ, ਯੂਨੀਵਰਸਿਟੀ ਕਾਇਮ ਕੀਤੀ, ਕਾਲਜ ਸਕੂਲ ਦਾ ਵੀ ਬਹੁਤ ਜ਼ਿਆਦਾ ਨਹੀਂ ਲੇਕਿਨ ਇੱਕ ਸਟਾਰਟ ਹੋ ਗਿਆ। ਲੇਕਿਨ ਇਹਦੇ 'ਚ ਜਿਹੜੀ ਗੋਰੇ ਨੇ ਇੱਕ ਚੀਜ਼ ਚਲੀ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਲੁੱਚ ਤਲਣਾ, ਉਹ ਇਹ ਸੀ ਕਿ ਗੋਰੇ ਨੇ ਇਹ ਮਹਿਸੂਸ ਕਰ ਲਿਆ ਸੀ ਕਿ ਪੰਜਾਬ ਇੱਕ ਵਾਹਦ ਇਲਾਕਾ ਹੈ, ਇੱਕ ਵਾਹਦ ਖਿੱਤਾ ਹੈ ਜਿਹਨੇ ਉਹਦੇ ਖਿਲਾਫ ਮਜ਼ਾਮਤ ਕੀਤੀ। ਗੋਰੇ ਨੂੰ ਪੰਜਾਬ ਲੜ ਕੇ ਲੈਣਾ ਪਿਆ ਸੀ, ਉਹਨੂੰ ਪਲੇਟ 'ਚ ਪਾ ਕੇ ਨਹੀਂ ਦਿੱਤਾ ਗਿਆ। ਅਤੇ ਉਹਦੀ ਕੀ ਵਜ੍ਹਾ ਸੀ? ਉਹਦੀ ਵਜ੍ਹਾ ਪੰਜਾਬ ਦੇ ਵਿੱਚ ਇੱਕ ਕੌਮੀ ਸ਼ਊਰ ਔਰ ਕੌਮੀ ਜਜ਼ਬਾ ਸੀ। ਉਹਨੂੰ ਕੁਚਲਣ ਵਾਸਤੇ ਗੋਰੇ ਨੇ ਜਿਹੜੀ ਚਾਲ ਚਲੀ ਉਹ ਹੈ ਕਿ ਪੰਜਾਬ ਦੇ ਕੋਲੋਂ ਉਹਦੀ ਜ਼ਬਾਨ ਖੋਹ ਲਈ। ਪੰਜਾਬੀ ਜ਼ਬਾਨ ਜਿਹੜੀ ਕਿ ਉਦੋਂ ਪਹਿਲੋਂ ਉਸ ਜ਼ਮਾਨੇ ਦੇ ਜਿਹੜਾ ਤਲੀਮੀ ਨਿਜ਼ਾਮ ਸੀ, ਮਕਤਬ ਦਾ ਨਿਜ਼ਾਮ ਸੀ, ਮੰਦਰ ਦਾ ਨਿਜ਼ਾਮ ਸੀ ਜਾਂ ਗੁਰਦੁਆਰੇ ਦਾ ਜੀ ਉਹਦੇ 'ਚੋਂ ਪੰਜਾਬੀ ਜ਼ਬਾਨ ਖੋਹ ਲਈ, ਨਵੇਂ ਜਿਹੜੇ ਅਦਾਰੇ ਕਾਇਮ ਕੀਤੇ, ਉਰਦੂ ਨੂੰ ਰਾਇਜ ਕਰਤਾ ਪੰਜਾਬੀ ਦੀ ਜਗ੍ਹਾ ਨਾਲ ਅੰਗਰੇਜ਼ੀ। ਅਤੇ ਜ਼ਬਾਨ ਇੱਕ ਚੀਜ਼ ਐਸੀ ਹੈ ਜਿਹੜੀ ਕਿ ਇੱਕ ਕੌਮ ਦੀ ਬੁਨਿਆਦ ਹੁੰਦੀ ਹੈ। ਜ਼ਬਾਨ ਖੁੱਸਣ ਦੇ ਨਾਲ ਪੰਜਾਬ ਦੇ ਵਿੱਚ ਪੰਜਾਬੀਆਂ ਦੇ ਵਿੱਚ ਜਿਹੜਾ ਕੌਮੀ ਸ਼ਊਰ ਸੀ, ਕੌਮੀ ਜਜ਼ਬਾ, ਉਹ ਤਕਰੀਬਨ ਖਤਮ ਹੋ ਗਿਆ ਔਰ ਪੰਜਾਬੀ ਅਹਿਸਾਸੇ ਕਮਤਰੀ ਦਾ ਸ਼ਿਕਾਰ ਹੋ ਗਏ। ਪੰਜਾਬੀਆਂ ਨੂੰ ਆਪਣੀ ਹਰ ਚੀਜ਼ ਬੁਰੀ ਲੱਗਦੀ ਉਸ ਜ਼ਮਾਨੇ ਤੋਂ ਲੈ ਕੇ ਹੁਣ ਤੱਕ, ਔਰ ਬਾਹਰ ਦੀ ਹਰ ਚੀਜ਼, ਬਾਹਰ ਦੀ ਜ਼ਬਾਨ ਵੀ, ਬਾਹਰ ਦਾ ਕਲਚਰ ਵੀ ਪੰਜਾਬੀ ਬੜੀ ਜਲਦੀ ਉਹ ਤੋਂ ਮੁਤਾਸਰ ਹੋ ਜਾਂਦਾ। ਹੁਣ ਤੱਕ ਪੰਜਾਬ ਦੇ ਵਿੱਚ ਕੌਮੀ ਸ਼ਊਰ ਪੈਦਾ ਨਹੀਂ ਹੋ ਸਕਿਆ ਔਰ ਇਹ ਬਹੁਤ ਵੱਡਾ ਨੁਕਸਾਨ ਹੈ ਜਿਹੜਾ ਪੰਜਾਬ ਨੂੰ ਮਿਲਿਆ। ਅਤੇ ਐਸੇ ਨੁਕਸਾਨ ਦਾ ਖਮਿਆਜ਼ਾ ਅਸੀਂ ਅੱਜ ਭੁਗਤ ਰਹੇ ਹਾਂ ਔਰ ਅਸੀਂ ਪਿੱਛੇ ਤੋਂ ਪਿੱਛੇ ਜਾ ਰਹੇ ਹਾਂ। ਇਹ ਹੈ ਉਹ ਥਾਂ ਜਿੱਥੇ ਗੋਰੇ ਦੀਆਂ ਕਬਰਾਂ ਬਣੀਆਂ। ਕੋਈ 1000 ਗੋਰਾ ਇੱਥੇ ਮਾਰਾ ਜਾਂਦਾ ਹੈ ਜਾਂ ਲਾਪਤਾ ਹੋ ਜਾਂਦਾ ਹੈ। ਸੋ ਗੋਰੇ ਨੇ ਪੰਜਾਬ ਇੱਥੇ ਲੜ ਕੇ ਰਿਹਾ ਹੈ। ਜਿਵੇਂ ਇੱਕ ਇੱਥੇ ਪ੍ਰੋਪੇਗੈਂਡਾ ਕੀਤਾ ਜਾਂਦਾ ਹੈ ਪੰਜਾਬੀਆਂ ਦੇ ਅਗੇਂਸਟ ਕਿ ਪੰਜਾਬੀਆਂ ਨੇ ਹਰ ਆਉਣ ਵਾਲੇ ਹਮਲਾਵਰ ਨੂੰ ਇੱਥੇ ਵੈਲਕਮ ਕੀਤਾ ਹੈ। ਇੰਜ ਨਹੀਂ ਹੈ। ਅਗਰ ਵੈਲਕਮ ਕੀਤਾ ਹੁੰਦਾ ਤਾਂ ਗੋਰੇ ਦੀਆਂ ਇੱਥੇ ਕਬਰਾਂ ਇਹ ਸਾਨੂੰ ਗਵਾਹੀ ਨਾ ਦੇ ਰਹੀਆਂ ਹੁੰਦੀਆਂ। ਇਸ ਗਵਾਹੀ ਤੋਂ ਬਾਅਦ ਸਾਨੂੰ ਇਸ ਨਿਸਾਬ ਨੂੰ ਚੇਂਜ ਕਰਨ ਦੀ ਲੋੜ ਹੈ। ਇਸ ਨਿਸਾਬ ਦੇ ਅੰਦਰ ਇਹ ਦੱਸਣ ਦੀ ਲੋੜ ਹੈ ਕਿ ਕੱਲ੍ਹ ਦਾ ਪੰਜਾਬੀ ਆਪਣੀ ਧਰਤੀ ਲਈ ਕਿਵੇਂ ਕੱਟ ਮਰਦਾ ਸੀ, ਇਸ ਧਰਤੀ ਤੋਂ ਕਿਵੇਂ ਕੁਰਬਾਨ ਹੁੰਦਾ ਸੀ। ਔਰ ਜਦੋਂ ਇਸ ਧਰਤੀ ਦੇ ਬੱਚੇ ਨੂੰ ਆਪਣੀ ਧਰਤੀ ਨਾਲ ਮੁਹੱਬਤ ਨਹੀਂ ਹੋਏਗੀ, ਉਸ ਵੇਲੇ ਤੱਕ ਇਸ ਧਰਤੀ ਦੇ ਵਿੱਚ ਕੋਈ ਇਨਕਲਾਬ ਨਹੀਂ ਫੁੱਟੇਗਾ, ਇਸ ਧਰਤੀ ਦੇ ਵਿੱਚ ਕੋਈ ਤਰੱਕੀ ਨਹੀਂ ਹੋਵੇਗੀ। ਇਸ ਧਰਤੀ ਦੇ ਲੋਕਾਂ ਦੇ ਦਿਮਾਗ ਸੁੱਕੜੇ ਰਹਿਣਗੇ ਕਿਉਂਕਿ ਦਿਮਾਗ ਹਮੇਸ਼ਾ ਮਿੱਟੀ ਦੀ ਖੁਸ਼ਬੂ ਖੋਲ੍ਹਦੀ ਹੈ ਔਰ ਚੇਲਿਆਂ ਵਾਲਿਆਂ ਦੀ ਜ਼ਮੀਨ ਹਮੇਸ਼ਾ ਗਵਾਹ ਰਹੇਗੀ ਕਿ ਉਹ ਲੋਕ ਆਪਣੀ ਮਿੱਟੀ ਦੇ ਨਾਲ ਵਫਾਦਾਰ ਸਨ, ਜਿਨ੍ਹਾਂ ਉਸ ਵੇਲੇ ਦੀ ਸੁਪਰ ਪਾਵਰ ਤੋਂ ਸ਼ਿਕਸਤ ਖਾਲੀ ਜ਼ਬਾਨੀ ਕਲਾਮੀ ਕਬੂਲ ਨਹੀਂ ਕੀਤੀ, ਬਲਕਿ ਲੜ ਕੇ ਮਰ ਕੇ ਇੱਥੇ ਜਿੱਤੇ ਜਾਂ ਹਾਰੇ ਉਹ ਇੱਕ ਅਲੱਗ ਗੱਲ ਹੈ, ਲੇਕਿਨ ਆਪਣੀ ਤਾਰੀਖ, ਆਪਣਾ ਇਤਿਹਾਸ ਉਹ ਬਣਾਵੇ।